ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਜੁੜ ਚੁੱਕੇ ਨੇ ਹਮੇਸ਼ਾ ਦੀ ਤਰ੍ਹਾਂ ਮਿੰਟੂ ਬਰਾੜ ਜੀ, ਜੋ ਕਿ ਇਸ ਸਮੇਂ ਐਡੀਲੇਡ ਮੌਜੂਦ ਨੇ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਹਰਜਨ ਜੀ ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਹੈ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ। ਮਿੰਟੂ ਬਰਾੜ ਜੀ, ਬੜੀ ਇੱਕ ਜਿਹੜੀ ਖਬਰ ਆਈ ਹੈ ਜੀ ਸਾਹਮਣੇ, ਉਹ ਜਸਟਿਸ ਕਰਦੀ ਨਹੀਂ ਲੱਗਦੀ ਜੀ, ਕਿਉਂਕਿ ਕਾਫੀ ਸਮੇਂ ਤੋਂ ਜਦੋਂ ਕੋਵਿਡ-19 ਦੀ ਸਿਚੁਏਸ਼ਨ ਸ਼ੁਰੂ ਹੋਈ ਆ ਉਸ ਤੋਂ ਬਾਅਦ ਭਾਰਤੀ ਲੋਕ ਸਨ ਜਿਹੜੇ ਬਾਹਰਲੇ ਮੁਲਕਾਂ 'ਚ ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ ਨਹੀਂ ਆ ਪਾਏ, ਜਿਹੜੇ ਟੈਂਪਰੇਰੀ ਵੀਜ਼ਾ ਹੋਲਡਰ ਸਨ। ਹੁਣ ਆਸਟ੍ਰੇਲੀਆ ਵੱਲੋਂ ਇਹ ਕਿਹਾ ਗਿਆ ਜੀ ਜਿਹੜੇ ਬ੍ਰਿਟਿਸ਼ ਪਾਸਪੋਰਟ ਹੋਲਡਰ ਨੇ ਉਹ ਤਾਂ ਆ ਸਕਦੇ ਨੇ, ਪਰ ਜਿਹੜੇ ਭਾਰਤੀ ਜਿਹੜੇ ਪਾਸਪੋਰਟ ਹੋਲਡਰ ਨੇ ਉਹ ਨਹੀਂ ਆ ਸਕਣਗੇ। ਸੋ ਇਹ ਵਿਤਕਰਾ ਕਿਉਂ? ਬਿਲਕੁਲ ਜੀ, ਥੋੜਾ ਜਿਹਾ ਇਹਦੇ ਚ ਨਾ ਟੈਕਨੀਕਲ ਗੱਲਾਂ ਕੁਝ ਇੱਕ ਤੇ ਟੈਕਨੀਕਲ ਗੱਲਾਂ ਜ਼ਿਆਦਾ। ਵੈਸੇ ਤਾਂ ਸਾਡੇ ਜਿਹੜੇ ਮਾਈਗ੍ਰੇਸ਼ਨ ਦੇ ਪ੍ਰੋਪਰ ਏਜੰਟ ਆ ਉਹ ਗੱਲਾਂ ਕਰ ਸਕਦੇ ਆ, ਉਹਨਾਂ ਦਾ ਰਾਈਟ ਤੇ ਹੱਕ ਆ। ਪਰ ਜਿਹੜੀ ਜਿੰਨੀ ਕਿ ਅਸੀਂ ਆਮ ਤੌਰ ਤੇ ਗੱਲ ਸਮਝੀ ਆ, ਜਿੰਨੀ ਕਿ ਸਾਡੇ ਇਸ ਚ ਇਨਵੋਲਵਮੈਂਟ ਆ ਜਾਂ ਕੁਝ ਇੱਕ ਸਿਆਸੀ ਲੋਕਾਂ ਨਾਲ, ਕੁਝ ਇੱਕ ਅਹੁਦੇਦਾਰਾਂ ਨਾਲ, ਕੁਝ ਇੱਕ ਪਾਰਲੀਮੈਂਟਰੀ ਬੰਦਿਆਂ ਨਾਲ ਮੇਰੀ ਗੱਲ ਹੋਈ ਹੈ ਇਸ ਵਿਸ਼ੇ ਤੇ, ਤਾਂ ਉਹਦੇ ਚੋਂ ਇਹ ਨਿਕਲ ਕੇ ਆਇਆ ਜੀ ਵੀ ਹਾਂਗਕਾਂਗ ਤੇ ਜਿਹੜਾ ਬ੍ਰਿਟਿਸ਼ ਪਾਸਪੋਰਟ ਆ ਜਿਹਦੇ ਕੋਲੇ, ਉਹਨਾਂ ਨੂੰ ਜਿਹੜਾ ਇਹ ਵੀਜ਼ੇ ਦੀ ਮਿਆਦ ਆ ਨਾ, ਜਿਹੜੀ 3-4 ਕੈਟਾਗਰੀਜ਼ ਸੀਗੀਆਂ ਜਿਹੜੀਆਂ ਸਟਕ ਹੋਏ ਆ, ਟੈਂਪਰੇਰੀ ਵੀਜ਼ਾ ਜਿਹਨੂੰ ਕਹਿ ਸਕਦੇ ਆ, ਉਹਨਾਂ ਦੀ ਮਿਆਦ 5 ਸਾਲ ਕਰਤੀ। ਇਹਨਾਂ ਦੀ 2-2 ਸਾਲ ਸੀ। ਸੋ 2 ਪਾਸਪੋਰਟਾਂ ਦੀ ਵਧਾਤੀ, ਬਾਕੀਆਂ ਦੀ ਨਹੀਂ ਵਧਾਈ। ਜਿਹੜਾ ਇਹ ਇੱਥੇ ਇੱਕ ਗੱਲ ਜਿਹੜੀ ਇਹ ਟੈਕਨੀਕਲ ਪੁਆਇੰਟ ਇਹ ਆ, ਹੁਣ ਇਹ ਕਿਉਂ ਨਹੀਂ ਵਧਾਈ ਇਹਦਾ ਸਵਾਲ ਕਰਦੇ ਆ, ਜਾਂ ਆਉਣ ਵਾਲੇ ਦਿਨਾਂ 'ਚ ਵੱਧਜੂ ਜਾਂ ਨਹੀਂ ਵੱਧਜੂਗੀ, ਇਹਦੇ ਬਾਰੇ 'ਚ ਮੈਂ ਕੱਲ ਪਰਸੋਂ ਦਾ ਮੇਰੇ ਧਿਆਨ ਦਿਵਾਇਆ ਸੀਗਾ ਸਾਡੇ ਇੱਕ ਸਰਜਨ ਲਵਪ੍ਰੀਤ ਸਿੰਘ ਹੋਰਾਂ ਨੇ, ਤੇ ਮੈਂ ਇਸ ਦੇ ਉੱਤੇ ਕਾਫੀ ਸਮਾਂ ਲਾਇਆ, ਘੋਖਿਆ, ਕਈਆਂ ਨਾਲ ਗੱਲ ਕੀਤੀ ਇਸ ਵਿਸ਼ੇ ਤੇ। ਤਾਂ ਉਹਦੇ 'ਚ ਇੱਕੋ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਜੀ ਵੀ ਦੇਖੋ, ਕਈ ਵਾਰ ਕੀ ਹੁੰਦਾ ਨਾ, ਸਟੈਪ ਬਾਈ ਸਟੈਪ ਕੰਮ ਹੁੰਦਾ। ਪ੍ਰਾਇੋਰਟੀ ਪਹਿਲਾਂ ਪ੍ਰਾਇੋਰਟੀ ਵਾਲੀਆਂ ਚੀਜ਼ਾਂ ਨੂੰ ਦਿੱਤੀ ਜਾਂਦੀ ਆ, ਉਦੋਂ ਬਾਅਦ ਦਿੱਤੀ ਜਾਂਦੀ ਹੈ ਦੂਜਿਆਂ ਨੂੰ। ਹੁਣ ਤੁਸੀਂ ਇੱਥੇ ਕਹੋਗੇ ਫਿਰ ਇਨਸਾਨ ਤਾਂ ਇਨਸਾਨ ਹੀ ਹੈ, ਪ੍ਰਾਇੋਰਟੀ ਇਨਸਾਨੀਅਤ ਦੇ ਤੌਰ ਤੇ ਕਿਉਂ ਨਹੀਂ ਦਿੱਤੀ ਗਈ? ਤਾਂ ਇੱਥੇ ਕਿਤੇ ਨਾ ਕਿਤੇ ਕੁਝ ਇੱਕ ਨਾ ਆ ਜਾਂਦੀਆਂ ਆਪਣੀਆਂ ਸੰਵਿਧਾਨਿਕ ਗੱਲਾਂ ਕਰ ਲਈਏ, ਜਾਂ ਇੱਕ ਕਾਨੂੰਨ ਬਣਾਏ ਹੋਏ ਆ। ਇੱਕ ਕਾਨੂੰਨ ਦੇ ਵਿੱਚ ਨਾ ਕਈ ਵਾਰੀ ਜਿਵੇਂ ਆਪਾਂ ਆਪਦਾ ਕ੍ਰੈਡਿਟ ਚੈੱਕ ਕਰਦੇ ਹਾਂ, ਕ੍ਰੈਡਿਟ ਹਿਸਟਰੀ ਚੈੱਕ ਕਰਦੇ ਹਾਂ, ਤੇ ਕ੍ਰੈਡਿਟ ਹਿਸਟਰੀ ਚੈੱਕ ਕਰਨ ਵੇਲੇ ਉਂਝ ਤਾਂ ਸਾਨੂੰ ਲੱਗਦਾ ਸੀ ਬਹੁਤ ਵਧੀਆ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਜਦੋਂ ਅਸੀਂ ਉਹ ਟਿਕ ਕਰਦੇ ਹਾਂ ਨਾ ਚੀਜ਼ਾਂ ਨੂੰ, ਤੇ ਟਿਕ ਕਰਨ ਤੋਂ ਬਾਅਦ ਜਿਹੜਾ ਸਕੋਰ ਆਉਂਦਾ, ਉਹ ਸਰਕਾਰ ਉਸ ਸਕੋਰ ਨੂੰ ਮੰਨਦੀ ਆ। ਸੋ ਇਸ ਕਰਕੇ ਜਿਹੜਾ ਮੇਨ ਪ੍ਰੋਬਲਮ ਕਿੱਥੇ ਆਈ ਵੀ ਅਸੀਂ ਅਕਸਰ ਇੱਕ ਗੱਲ ਸੁਣਦੇ ਆ ਵੀ ਜਿਹੜਾ ਇੰਡੀਆ ਹੁਣ 4ਥੀ ਕੈਟਾਗਰੀ 'ਚ ਚਲਾ ਗਿਆ, ਹੁਣ 6ਵੀਂ ਕੈਟਾਗਰੀ 'ਚ ਚਲਾ ਗਿਆ, ਫਲਾਨਾ ਐਵੇਂ ਚਲਾ ਗਿਆ, ਉਹਨੂੰ ਅਸੀਂ ਬਰੀਕੀ ਨਾਲ ਨਹੀਂ ਜਾਣਦੇ ਉਹ ਕਿਉਂ ਚਲਾ ਗਿਆ ਤੇ ਕਿੱਥੇ ਚਲਾ ਗਿਆ। ਅਸਲ 'ਚ ਸਾਰੇ ਮੁਲਕਾਂ ਦੀਆਂ ਆਪੋ ਆਪਦੀਆਂ ਏਜੰਸੀਆਂ ਹੁੰਦੀਆਂ ਜਿਹੜੀਆਂ ਇੱਕ ਅੰਦਰੂਨੀ ਤੌਰ ਤੇ ਕੰਮ ਕਰਦੀਆਂ, ਹਰ ਕਮਿਊਨਿਟੀ ਬਾਰੇ ਉਹਨਾਂ ਦੀਆਂ ਰਿਪੋਰਟ ਕਾਰਡ ਬਣਦੇ ਆ। ਉਹ ਰਿਪੋਰਟ ਕਾਰਡ ਬਣਨ ਤੋਂ ਬਾਅਦ ਉਹਨਾਂ ਦੀ ਕੈਟਾਗਰੀ ਬਣਦੀ ਆ, ਉਹ ਕਿਹੜੀ ਕੈਟਾਗਰੀ 'ਚ ਆ। ਸੋ ਅਨਫੋਰਚੂਨੇਟਲੀ ਕਹਿ ਲਈਏ ਜਾਂ ਅਫਸੋਸ ਇਸ ਗੱਲ ਦਾ ਜੀ, ਅਸੀਂ ਕਰਲਾ ਮਰ ਗਏ ਪਿਛਲੇ 15 ਸਾਲਾਂ ਤੋਂ ਵੀ ਜੇ ਅਸੀਂ ਕੋਈ ਵੀ ਮਾੜਾ ਵਰਤਾਰਾ ਕਰਦਾ ਨਾ ਕੋਈ ਇੱਕ ਬੰਦਾ, ਤੇ ਭੁਗਤਣਾ ਸਾਰਿਆਂ ਨੂੰ ਪੈਂਦਾ। ਮਾੜਾ ਵਰਤਾਰਾ 5-4% ਲੋਕ ਕਰਦੇ ਆ ਤੇ ਗਾਲ ਡਿੱਗਦੀ ਆ 95% ਦੇ ਉੱਤੇ। ਇਹ ਚੀਜ਼ਾਂ ਸਾਬਤ ਹੋ ਚੁੱਕੀਆਂ, ਪਰ ਜਿਹੜੇ ਲੋਕਾਂ ਨੂੰ ਟੈਕਨੀਕਲੀ ਗੱਲਾਂ ਜਾਂ ਅੰਦਰ ਦੀਆਂ ਗੱਲਾਂ ਦਾ ਨਹੀਂ ਪਤਾ, ਉਹ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਨਹੀਂ ਏਦਾਂ ਨਹੀਂ ਹੁੰਦਾ, ਪਰ ਇਹ ਹੁੰਦਾ ਜੀ। ਕਮਿਊਨਿਟੀ ਵਾਈਜ਼ ਰਿਪੋਰਟਾਂ ਤਿਆਰ ਹੁੰਦੀਆਂ। ਅਸੀਂ ਇੱਕ ਇੱਥੇ ਮਿਨੋਰਿਟੀ 'ਚ ਆ, ਤੇ ਮਿਨੋਰਿਟੀ ਦੀਆਂ ਤਾਂ ਖਾਸ ਕਰਕੇ ਹੁੰਦੀਆਂ ਵੀ ਜਿਹੜੀ ਆਹ ਕਮਿਊਨਿਟੀ ਹੈ ਇਹਦੇ 'ਚ ਕੀ ਔਗਣ ਹੈ, ਕੀ ਗੁਣ ਹੈ, ਕਿੱਥੇ ਰੂਲ ਬ੍ਰੇਕ ਕਰਦੀ ਆ ਜਾਂ ਕਿੱਥੇ ਧੱਕਾ ਕਰਦੀ ਆ, ਉਹ ਸਾਰੀਆਂ ਚੀਜ਼ਾਂ ਨੂੰ ਫਿਰ ਉਹ ਕਾਨੂੰਨਨ ਤੌਰ ਤੇ ਸ਼ਿਕੰਜਾ ਕੱਸਦੇ ਆ। ਹੁਣ ਜਿਹੜੇ ਮੁੰਡੇ ਫਸੇ ਬੈਠੇ ਆ ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ 'ਚ ਬਹੁਤੇ ਆਏ ਨਹੀਂ, ਬਹੁਤੇ ਆ ਕੇ ਥੋੜਾ ਚਿਰ ਲਾ ਕੇ ਚਲੇ ਗਏ ਆ, ਤੇ ਉਹਨਾਂ ਨੇ ਕੀ ਮਾੜਾ ਕਰਤਾ ਇਸ ਮੁਲਕ ਦਾ। ਪਰ ਪੰਗਾ ਇਸ ਚੀਜ਼ ਦਾ ਆਉਂਦਾ ਜੀ ਵੀ ਜਿਹੜੇ ਬੰਦੇ ਆਪਾਂ ਕਹੀਏ ਜਿਨ੍ਹਾਂ ਨੇ ਪਹਿਲਾਂ ਇੱਥੇ ਬੈਠੇ ਆ, ਜਾਂ ਉਹਨਾਂ ਨੂੰ ਆਪਦੀ ਉਹਨਾਂ ਦਾ ਇੱਕ ਲਾਈਫ ਸਟਾਈਲ ਨਹੀਂ ਉਹਨਾਂ ਨੇ ਛੱਡਿਆ, ਇਸ ਮੁਲਕ ਮੁਤਾਬਕ ਨਹੀਂ ਢਲੇ, ਤੇ ਉਹਨਾਂ ਨੇ ਗਲਤੀਆਂ ਕੀਤੀਆਂ, ਵੱਡੀਆਂ ਵੱਡੀਆਂ ਬਜ਼ਰ ਗਲਤੀਆਂ ਕੀਤੀਆਂ ਜਿਹੜੀਆਂ ਸਾਡੀਆਂ ਰਿਪੋਰਟ ਕਾਰਡ ਦੇ ਵਿੱਚ ਸਾਨੂੰ ਥੱਲੇ ਲੈ ਗਈਆਂ, ਸਾਨੂੰ ਰੇਟਿੰਗ 'ਚ ਥੱਲੇ ਲੈ ਗਈਆਂ। ਸੋ ਉਹੀ ਕਾਰਨ ਆਇਆ ਜੀ, ਬ੍ਰਿਟਿਸ਼ ਪਾਸਪੋਰਟ ਤੇ ਹਾਂਗਕਾਂਗ ਦੇ ਪਾਸਪੋਰਟ ਨੂੰ ਇਹਨਾਂ ਨੇ ਥੋੜੇ ਜਿਹੇ ਸੇਫ ਸਮਝ ਕੇ ਉਹਨਾਂ ਨੂੰ ਪਹਿਲਾਂ ਦੇਤਾ। ਮੈਂ ਨਹੀਂ ਕਹਿੰਦਾ ਵੀ ਸਾਨੂੰ ਮਿਲੂਗਾ ਨਹੀਂ, ਸਾਨੂੰ ਸੰਘਰਸ਼ ਕਰਨਾ ਚਾਹੀਦਾ। ਸਾਨੂੰ ਇੱਕ ਜਿਵੇਂ ਕੋਰਟ ਦੇ ਵਿੱਚ ਨਹੀਂ ਅਸੀਂ ਕਹਿੰਦੇ ਹੁੰਦੇ ਵੀ ਰੈਫਰੈਂਸ ਦਿੰਦੇ ਆ, ਵੀ ਫਲਾਨੇ ਕੇਸ ਦੀ ਰੈਫਰੈਂਸ ਦੇ ਕੇ ਕਹਿੰਦੇ ਆ ਵੀ ਜੱਜ ਨੇ ਇਹੋ ਜਿਹੇ ਸੰਬੰਧਿਤ ਕੇਸ 'ਚ ਆਹ ਫੈਸਲਾ ਸੁਣਾਇਆ ਸੀ, ਤਾਂ ਸਾਡੇ 'ਚ ਕਿਉਂ ਨਾ ਸੁਣਾਇਆ ਜਾਵੇ। ਤਾਂ ਸਾਡੇ ਕੋਲ ਇੱਕ ਬੇਸ ਹੈਗਾ ਹੁਣ ਵੀ ਜੇ ਬ੍ਰਿਟਿਸ਼ ਹਾਂਗਕਾਂਗ ਦੇ ਪਾਸਪੋਰਟ ਨੂੰ ਦਿੱਤਾ ਗਿਆ ਤਾਂ ਸਾਨੂੰ ਵੀ ਦਿੱਤਾ ਜਾਵੇ। ਅਸੀਂ ਪੋਲਾਈਟਲੀ ਰਿਕੁਐਸਟ ਕਰ ਸਕਦੇ ਹਾਂ ਤੇ ਮਿਲ ਵੀ ਸਕਦਾ, ਨਾ ਮਿਲਣ ਵਾਲੀ ਇਹ 'ਚ ਕੋਈ ਗੱਲ ਨਹੀਂ। ਹਾਂ, ਇਹ ਹੋ ਜਾਂਦਾ
ਵੀ ਜਿਵੇਂ ਆਪਾਂ ਬੇਰ ਤੋੜਦੇ ਆ ਜੀ, ਪਹਿਲਾਂ ਚੰਗੇ ਚੰਗੇ ਬੇਰ ਤੋੜ ਲੈਂਦੇ ਆ ਤੇ ਛੱਡਦੇ ਤਾਂ ਆਪਾਂ ਮਾੜੇ ਤੋਂ ਮਾੜਾ ਬੇਰ ਵੀ ਨਹੀਂ, ਉਹ ਵੀ ਲੈ ਹੀ ਲੈਂਦੇ ਆ। ਸਟੂਡੈਂਟ ਇੱਕ ਕਮਾਈ ਦਾ ਸਾਧਨ ਆਸਟ੍ਰੇਲੀਆ ਨੂੰ, ਬਹੁਤ ਵੱਡੀ ਇੰਡਸਟਰੀ ਰਹੀ ਆ। ਸੋ ਇਹ ਨਹੀਂ ਹੋ ਸਕਦਾ ਵੀ ਉਹ ਜਮਾਂ ਹੀ ਬਾਹਰ ਭੇੜ ਲੈਣ, ਉਹ ਜ਼ਰੂਰ ਸੱਦਣਗੇ, ਉਹ ਜ਼ਰੂਰ ਇਹਨਾਂ ਦੇ ਬਾਰੇ ਕੰਸੀਡਰ ਕਰਨਗੇ। ਪਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਅਸੀਂ ਆਪਣੀ ਜਿਹੜੀ ਇਮੇਜ ਆ, ਓਵਰਆਲ ਇਮੇਜ ਆ, ਕਮਿਊਨਿਟੀ ਦੀ ਇਮੇਜ ਆ ਸਾਡੀ, ਆ ਭਾਰਤੀਆਂ ਦੀ, ਫਿਰ ਪੰਜਾਬੀਆਂ ਦੀ, ਅੱਡ ਜਿਵੇਂ ਆਪੋ ਆਪਣੀਆਂ ਕਮਿਊਨਿਟੀਜ਼ ਦੇ ਵਿੱਚ ਇਮੇਜ ਆ, ਉਹਨੂੰ ਚੰਗੀ ਤੇ ਵਧੀਆ ਬਣਾ ਕੇ ਰੱਖੀਏ। ਬਹੁਤ ਕੋਸ਼ਿਸ਼ ਕਰਦੀਆਂ ਬਹੁਤ ਸਾਰੀਆਂ ਸੰਸਥਾਵਾਂ ਚੰਗੇ ਕਾਰਜ ਕਰਨ ਦੀਆਂ, ਪਰ ਇੱਕ ਅੱਧਾ ਹਾਦਸਾ ਇਹੋ ਜਿਹਾ ਵਾਪਰਦਾ ਜਿਹੜਾ ਕਿ ਸਾਰੀ ਕਮਿਊਨਿਟੀ ਦੀ ਰਿਪੋਰਟ ਕਾਰਡ ਜਿਹੜੀ ਜ਼ੀਰੋ ਕਰ ਦਿੰਦਾ। ਉਹ ਮੈਨੂੰ ਤਾਂ ਜਿਹੜੇ ਕੱਲ ਪਰਸੋਂ ਦੀ ਜਿੰਨੀ ਕੁ ਮੈਂ ਲੋਕਾਂ ਨਾਲ ਗੱਲ ਕੀਤੀ, ਉਹ ਚੋਂ ਇਹੀ ਗੱਲ ਨਿਕਲ ਕੇ ਆਈ ਆ ਵੀ ਅਸੀਂ ਕੈਟਾਗਰੀ ਦੇ ਵਿੱਚ ਪਿੱਛੇ ਆ ਇਸ ਟਾਈਮ, ਤੇ ਜਦੋਂ ਸਾਡੀ ਵਾਰੀ ਆ ਗਈ ਹੋ ਸਕਦਾ ਸਾਨੂੰ ਵੀ ਕੁਝ ਨਾ ਕੁਝ ਰਾਹਤ ਮਿਲ ਜੇ। ਜੀ ਮਿੰਟੂ ਬਰਾੜ ਸਾਹਿਬ, ਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਜੀ, ਨਾਲ ਦੀ ਨਾਲ ਇਹ ਵੀ ਇੰਡੀਅਨ ਲੋਕਾਂ ਨੂੰ ਦੱਸ ਦਈਏ ਕਿ ਪਹਿਲਾਂ ਇੱਥੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਨਹੀਂ ਸੀ ਜੀ ਕੋਵੈਕਸੀਨ ਤੇ ਕੋਵਿਡਸ਼ੀਲਡ ਨੂੰ। ਹੁਣ ਦੋਨੇ ਹੀ ਵੈਕਸੀਨ ਨੂੰ ਜਿਹੜੀ ਮਾਨਤਾ ਦੇ ਦਿੱਤੀ ਗਈ ਆਸਟ੍ਰੇਲੀਆ ਵੱਲੋਂ, ਬਜਾਏ ਕਿ ਦੋਨੇ ਹੀ ਜਿਹੜੀਆਂ ਡੋਜ਼ ਹੋਣੀਆਂ ਚਾਹੀਦੀਆਂ, ਲੱਗੀਆਂ ਹੋਣੀਆਂ ਚਾਹੀਦੀਆਂ, ਉਸ ਤੋਂ ਬਾਅਦ ਕੁਆਰੰਟੀਨ ਕਰਨ ਦੀ ਲੋੜ ਨਹੀਂ ਪਵੇਗੀ। ਸੋ ਅੱਜ ਹੀ ਇਹ ਖਬਰ ਸਾਹਮਣੇ ਆਈ ਹੈ ਕਿ ਦੋਨੇ ਡੋਜ਼ਸ ਜਿਹੜੀਆਂ ਇੰਡੀਆ ਦੇ ਵਿੱਚ ਵੈਕਸੀਨ ਬਣੀਆਂ ਸਨ ਉਹਨਾਂ ਨੂੰ ਮਾਨਤਾ ਦਿੱਤੀ ਗਈ ਹੈ। ਚਲੋ ਜੀ, ਦੇਰ ਆਏ ਦਰੁਸਤ ਆਏ। ਖੈਰ, ਆਸਟ੍ਰੇਲੀਅਨ ਸਿਟੀਜ਼ਨਸ ਲਈ ਜੇ ਪਰਮਾਨੈਂਟ ਲੋਕਾਂ ਦੇ ਲਈ ਕੱਲ੍ਹ ਬਾਰਡਰ ਖੋਲ੍ਹ ਦਿੱਤੇ ਗਏ ਨੇ ਜੀ। ਖਾਸ ਕਰਕੇ ਨਿਊ ਸਾਊਥ ਵੇਲਸ ਦੇ ਵਿੱਚ ਕੱਲ੍ਹ ਕਾਫੀ ਮਾਹੌਲ ਜਿਹੜਾ ਸੀਗਾ ਇਮੋਸ਼ਨਲ ਮਾਹੌਲ ਦੇਖਿਆ ਗਿਆ। ਕਈ ਲੋਕ ਹੱਸ ਰਹੇ ਸਨ, ਕਈ ਰੋ ਰਹੇ ਸਨ, ਜਿਹੜੇ ਆਪਣਿਆਂ ਤੋਂ ਵਿਚਾਰੇ ਵਿਛੜੇ ਹੋਏ ਸਨ। ਸੋ ਇਹ ਹੁਣ ਚਲੋ ਚੱਲ ਹੀ ਹੈ ਜੀ। ਤੁਸੀਂ ਜਿਵੇਂ ਕਿਹਾ ਕਿ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਹੈਗੀ ਆ, ਇਹ ਤਾਂ ਹੋ ਨਹੀਂ ਸਕਦਾ ਕਿ ਜਿਹੜੇ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਰੋਕ ਕੇ ਰੱਖੇਗੀ, ਕਿਉਂਕਿ ਬਹੁਤ ਵੱਡੀ ਜਿਹੜੀ ਇੰਡਸਟਰੀ ਆਸਟ੍ਰੇਲੀਆ ਦੀ ਇਕੋਨਮੀ ਜਿਹਨੂੰ ਆਪਾਂ ਕਹਿ ਦਈਏ ਸਟੂਡੈਂਟ ਦੇ ਉੱਤੇ ਨਿਰਭਰ ਕਰਦੀ ਹੈ। ਕਿਉਂਕਿ ਬਹੁਤ ਸਾਰੇ ਸਵਾਲ ਆਉਂਦੇ ਆ ਜੀ ਬੱਚਿਆਂ ਦੇ, ਸਟੂਡੈਂਟਸ ਦੇ, ਕਿ ਸਾਰੇ ਵੀਜ਼ਿਆਂ ਨੂੰ ਮਾਨਤਾ ਦਿੱਤੀ ਗਈ ਹੈ। ਖਾਸ ਕਰਕੇ ਆ ਵੀ ਵੀਜ਼ੇ ਆ ਗਏ ਨੇ ਕਿ ਸਟੂਡੈਂਟਸ ਦਾ ਨੰਬਰ ਕਦੋਂ ਲੱਗੇਗਾ, ਕਿਉਂਕਿ ਸਟੂਡੈਂਟ ਦੀ ਕੋਈ ਗੱਲ ਹੀ ਨਹੀਂ ਕਰਦਾ। ਉਹਨਾਂ ਨੇ ਕਿਹਾ ਕਿ ਤੁਸੀਂ ਮੀਡੀਆ ਨਾਲ ਸੰਬੰਧਿਤ ਹੋ, ਮੀਡੀਆ ਦੇ ਵਿੱਚੋਂ ਤਾਂ ਗੱਲ ਕਰੋ, ਸਟੂਡੈਂਟਸ ਦੀ ਗੱਲ ਕਰੋ। ਸੋ ਅਜਿਹਾ ਕੋਈ ਜਿਵੇਂ ਕਿ ਤੁਸੀਂ ਮਿੰਟੂ ਬਰਾੜ, ਤੁਸੀਂ ਸੀਨੀਅਰ ਜਰਨਲਿਸਟ ਹੋ, ਤੁਹਾਡਾ ਮੰਤਰੀਆਂ ਦੇ ਨਾਲ ਹਮੇਸ਼ਾ ਉੱਠਣਾ ਬੈਠਣਾ ਰਹਿੰਦਾ ਹੀ ਹੈ। ਕੀ ਤੁਸੀਂ ਕਦੇ ਕੋਈ ਅਜਿਹੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਸਟੂਡੈਂਟਸ ਦਾ ਵੀ ਕੋਈ ਹੱਲ ਕੱਢਿਆ ਜਾਵੇ? ਬਿਲਕੁਲ ਜੀ, ਹਰ ਮੋੜ ਤੇ ਗੱਲ ਕਰਦੇ ਆ ਜੀ। ਜਿੱਥੇ ਵੀ ਕਿਤੇ ਸਾਨੂੰ ਮਿਲਣ ਦਾ ਸਬੱਬ ਬਣਦਾ, ਜਿੱਥੇ ਵੀ ਕਿਤੇ ਗੱਲ ਕਰਨ ਦਾ ਸਬੱਬ ਬਣਦਾ, ਤਾਂ ਮੇਰੀ ਡੇ 1 ਤੋਂ ਕੋਸ਼ਿਸ਼ ਰਹਿੰਦੀ ਹੈ ਵੀ ਮੈਂ ਕਦੇ ਆਪਣੇ ਲਈ ਜਾਂ ਆਪਣੀ ਗੱਲ ਨਹੀਂ ਕਦੇ ਵੀ ਕੀਤੀ। ਮੈਂ ਕੋਈ ਨਾ ਕੋਈ ਮੁੱਦੇ ਦੀ ਗੱਲ ਹੀ ਕਰਦਾ ਹੁੰਨਾ, ਤੇ ਉਹ ਮੁੱਦੇ ਦੀ ਗੱਲ ਦੇ ਉੱਤੇ ਜਦੋਂ ਕਰਦੇ ਆ ਤਾਂ ਉਹਨਾਂ ਨੂੰ ਜਵਾਬ ਵੀ ਦੇਣਾ ਪੈਂਦਾ। ਤੇ ਮੇਰੀ ਕੋਸ਼ਿਸ਼ ਇੱਕ ਹੋਰ ਹੁੰਦੀ ਹੈ, ਮੈਂ ਰਿਟਨ ਦੇ ਵਿੱਚ ਬਹੁਤ ਵਾਰਤਾਲਾਪ ਕਰਨ ਦੇ ਵਿੱਚ ਇੱਛੁਕ ਹੁੰਦਾ, ਕਿਉਂਕਿ ਰਿਟਨ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ। ਕਿਸੇ ਵੀ ਗੱਲ ਦਾ ਜਵਾਬ ਹੋਏ ਫਿਰ ਬਹੁਤ ਜ਼ਿਆਦਾ ਡਿਪਲੋਮੈਟਿਕ ਢੰਗ ਨਾਲ ਦਿੰਦੇ ਆ, ਪਰ ਉਹ ਸਾਡੇ ਕੋਲ ਇੱਕ ਸਬੂਤ ਤੇ ਰਿਕਾਰਡ ਤਾਂ ਬਣਦਾ ਜਾਂਦਾ ਨਾ। ਜੇ ਨਹੀਂ ਜਵਾਬ ਦਿੰਦੇ ਤਾਂ ਵੀ ਮੇਰੇ ਕੋਲੇ ਹੁਣ ਇੱਕ ਮੈਂ ਐਕਸਲ ਸ਼ੀਟ ਲਾਈ ਹੋਈ ਹੈ ਤੇ ਜਿਸ 'ਚ ਮੈਂ ਲਿਖਿਆ ਹੋਇਆ ਵੀ ਮੈਂ ਕਿੰਨੇ ਮਿਨਿਸਟਰਾਂ ਨੂੰ ਕਿੰਨੀਆਂ ਮੇਲਾਂ ਪਾਈਆਂ ਤੇ ਉਹਨਾਂ ਦੇ ਕਿੰਨੇ ਰਿਪਲਾਈ ਆਏ। ਤੇ ਮੈਂ ਕੋਸ਼ਿਸ਼ ਆ ਮੇਰੀ, ਮੈਂ ਕਿਸੇ ਦਿਨ ਇਹਦੇ ਤੇ ਪੂਰੇ ਦਾ ਪੂਰਾ ਇੱਕ ਲੇਖ ਲਿਖੂੰਗਾ ਵੀ ਇੱਕ ਮੀਡੀਆ ਨੂੰ, ਰਜਿਸਟਰਡ ਮੀਡੀਆ ਜਿਹੜਾ ਕਿ ਮੀਆਂ ਨਾਲ ਰਜਿਸਟਰਡ ਆ ਸਾਡਾ ਮੀਡੀਆ, ਉਸ ਮੀਡੀਆ ਨੂੰ ਵੀ ਜਿਹੜਾ ਪ੍ਰੋਪਰ ਉਹਦੇ ਮੰਗਣ ਤੇ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਜਾਂ ਕਿੰਨੇ % ਜਵਾਬ ਦਿੱਤਾ ਜਾਂਦਾ, ਤਾਂ ਆਪਾਂ ਨੂੰ ਦੇਖੋ ਆਪਣਾ ਕੋਈ ਅਸਰ ਨਾ ਹੋਵੇ। ਪਰ ਮੇਰਾ ਫਰਜ਼ ਹੈ ਇੱਕ ਹੋਕਾ ਦੇਣਾ, ਭਾਵੇਂ ਇੱਕ ਵੀ ਕਿਸੇ ਦੇ ਕੰਨ ਤੇ ਜੂੰ ਨਾ ਸਰਕੇ, ਪਰ ਆਪਾਂ ਜ਼ਰੂਰ ਕਰੀ ਜਾਂਦੇ ਆ। ਤੇ ਆਉਣ ਵਾਲੇ ਦਿਨਾਂ 'ਚ ਮੇਰੀ ਇਹ ਕਈ ਦਿਨਾਂ ਤੋਂ ਮੈਂ ਵਿਚਾਰ ਕਰ ਰਿਹਾ ਸੀ ਵੀ ਜਦੋਂ 100 ਦੇ ਨੇੜੇ ਮੇਰੇ ਕੋਲ ਐਂਟਰੀਜ਼ ਹੋਣਗੀਆਂ ਤੇ ਮੈਂ 100 ਐਂਟਰੀਜ਼ ਤੋਂ ਬਾਅਦ ਸਾਰਿਆਂ ਦਾ ਜਿਹੜਾ ਇੱਕ ਗ੍ਰਾਫ ਬਣਾ ਕੇ ਭੇਜੂਗਾ ਵੀ ਕਿਹੜਾ ਡਿਪਾਰਟਮੈਂਟ ਆ ਕਿੰਨੀ ਕੁ ਸੁਣਵਾਈ ਕਰਦਾ ਆਮ ਬੰਦੇ ਦੀ ਜੀ ਜਾਂ ਮੀਡੀਆ ਦੀ। ਜੀ ਬਰਾੜ ਸਾਹਿਬ, ਗੱਲ ਕਰਦੇ ਹਾਂ ਜੀ ਭਾਰਤ ਦੇ ਨਾਲ ਕਿਸਾਨ ਜੁੜੇ ਹੋਏ ਨੇ ਜੀ, ਲਗਾਤਾਰ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਕੈਤ ਵੱਲੋਂ ਐਲਾਨ ਕੀਤਾ ਗਿਆ ਜੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ। ਉਹਨਾਂ ਨੇ ਕਿਹਾ ਕਿ 27 ਨਵੰਬਰ ਨੂੰ ਕਿਲ੍ਹਾਬੰਦੀ ਕਰ ਦਿੱਤੀ ਜਾਵੇਗੀ ਤੇ ਹੋਰ ਜਿਹੜੇ ਕਿਸਾਨ ਹੈਗੇ ਨੇ ਵੱਖਰੇ ਵੱਖਰੇ ਸੂਬਿਆਂ ਤੋਂ ਟਰੈਕਟਰਾਂ ਦੇ ਉੱਤੇ ਆਉਣਗੇ, ਰੈਲੀਆਂ ਦੇ ਵਿੱਚ ਭਾਗ ਲੈਣਗੇ। ਸੋ ਸਰਕਾਰ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਤਿੰਨੇ ਕਾਲੇ ਕਾਨੂੰਨ ਜਿਹੜੇ ਹੈਗੇ ਨੇ ਰੱਦ ਕੀਤੇ ਜਾਣ, ਨਹੀਂ ਤਾਂ ਆਉਣ ਵਾਲੇ ਸਮੇਂ ਲਈ ਫਿਰ ਸਰਕਾਰ ਜਿਹੜੀ ਹੈਗੀ ਚੁਕੰਨੀ ਰਹੇ। ਬਿਲਕੁਲ ਜੀ, ਦੇਖੋ ਜੇ ਕਹਿ ਸਕਦੇ ਨਾ ਅਸੀਂ ਅਕਸਰ ਕਹਿੰਦੇ ਆ ਵੀ ਅਸੀਂ ਹਿੰਸਕ ਨਹੀਂ ਹੋਣਾ, ਅਸੀਂ ਸ਼ਾਂਤੀ ਬਣਾਈ ਰੱਖਣੀ ਆ, ਅਸੀਂ ਸਭ ਕੁਝ ਕਰਦਾ, ਪਰ ਹਰ ਚੀਜ਼ ਦੇ ਵਿੱਚ ਨਾ ਜ਼ਿਆਦਾ ਜਿਹੜੀ ਬਹੁਤਾਤ ਉਹ ਜੋ ਮਾੜੀ ਹੁੰਦੀ ਆ। ਮੈਂ ਇੱਥੇ ਇਹ ਨਹੀਂ ਕਹਿੰਦਾ ਵੀ ਅਸੀਂ ਹਿੰਸਕ ਹੋਣਾ, ਰਹਿਣਾ ਹਿੰਸਕ ਹੀ ਆ, ਪਰ ਜਦੋਂ ਜ਼ਿਆਦਾ ਕੋਈ ਚੀਜ਼ ਹੋ ਜੇ ਉਹ ਚੀਜ਼ ਕਿਤੇ ਨਾ ਕਿਤੇ ਫਿਰ ਤੰਗ ਕਰਨ ਲੱਗ ਜਾਂਦੀ ਆ। ਹੁਣ ਕਾਫੀ ਚਿਰ ਤੋਂ ਜਿਹੜੀਆਂ ਬੈਠੇ ਆ, ਸੰਘਰਸ਼ ਚੱਲੀ ਜਾਂਦਾ, ਲੈਕਚਰ ਹੋਈ ਜਾਂਦੇ ਆ, ਪਰ ਸਰਕਾਰ ਕੁਝ ਖਾਸ ਨਹੀਂ ਕਰ ਰਹੀ, ਉਹਦੀ ਕੋਈ ਖਾਸ ਸੁਣਵਾਈ ਨਹੀਂ, ਪੁੱਠਾ ਸਿੱਧਾ ਇੱਕ ਦਾ ਬਿਆਨ ਆਉਂਦਾ, ਹੋਰ ਕੁਝ ਨਹੀਂ। ਸੋ ਥੋੜਾ ਜਿਹਾ ਸੰਘਰਸ਼ ਤੇ ਜ਼ਰੂਰ ਕਰਨਾ ਪੈਣਾ। ਇਹ 27 ਤਰੀਕ ਵਾਲਾ ਜਿਹੜਾ ਵੱਡਾ ਮੂਵਮੈਂਟ ਦੀ ਜਿਹੜੀ ਅਨਾਉਂਸਮੈਂਟ ਕੀਤੀ ਆ, ਮੈਨੂੰ ਲੱਗਦਾ ਵੀ ਜੇ ਸ਼ਾਂਤੀ ਨਾਲ ਰਹਿ ਕੇ
ਤੇ ਕਿਲਾਬੰਦੀ ਕੀਤੀ ਜਾਵੇ ਤਾਂ ਹੋ ਸਕਦਾ ਵੀ ਫੇਰ ਹਲਚਲ ਹੋਵੇ। ਇਹ ਹਲਚਲ ਕਰਨੀ ਪੈਣੀ ਆ, ਇਹਦੇ ਬਿਨਾਂ ਸਰ ਨਹੀਂ ਸਕਦਾ। ਪਰ ਦੂਜੇ ਪਾਸੇ ਕੋਸ਼ਿਸ਼ ਇਹ ਵੀ ਹੋਣੀ ਚਾਹੀਦੀ ਆ ਵੀ ਇਸ ਹਲਚਲ ਨੂੰ ਜਿਹੜੇ ਗਲਤ ਆਨਸਰ ਉਹਨੂੰ ਹਾਈਜੈਕ ਕਰਕੇ ਇਹਨੂੰ ਗਲਤ ਨਾ ਕਰ ਦੇਣ ਇਸ ਨੂੰ, ਕਿਉਂਕਿ ਸਰਕਾਰਾਂ ਨੂੰ ਤੁਸੀਂ ਕਮਜ਼ੋਰ ਨਾ ਸਮਝੋ। ਜਿਹੜੀਆਂ ਅਹੁਦੇਦਾਰੀਆਂ ਤੇ ਬੈਠਿਆ ਜਿਨ੍ਹਾਂ ਕੋਲੇ ਪਾਵਰਾਂ ਉਹ ਕਮਜ਼ੋਰ ਨਹੀਂ ਹੈ। ਉਹ ਜੇ ਤੁਸੀਂ ਹਰ ਹੀਲਾ ਲਾਓਗੇ ਇਹਨੂੰ ਕਾਮਯਾਬ ਕਰਨ ਦਾ, ਉਹ ਹਰ ਹੀਲਾ ਇਹਨੂੰ ਡੇਗਣ ਦਾ ਵੀ ਲਾਉਣਗੇ। ਸੋ ਸਬਰ ਤੇ ਪੇਸ਼ੈਂਸ ਬਣਾ ਕੇ ਤੇ ਇੱਕ ਰਹਿਣਾ, ਸਾਨੂੰ ਜਿਹੜਾ ਅਟੈਕਿੰਗ ਮੋਡ 'ਚ ਰਹਿਣਾ ਪੈਣਾ, ਪਰ ਸਾਨੂੰ ਇੱਕ ਬਹੁਤ ਸੰਭਲ ਕੇ ਅਟੈਕ ਕਰਨੇ ਪੈਣਗੇ ਇਸ ਚੀਜ਼ ਤੇ। ਜੀ, ਗੱਲ ਕਰਦੇ ਹਾਂ ਜੀ ਸੂਬਾ ਪੰਜਾਬ ਦੀ। ਪੰਜਾਬ ਸਰਕਾਰ ਨੇ 3 ਰੁਪਏ ਦੀ ਕਟੌਤੀ ਕੀਤੀ ਹੈ ਜੀ ਬਿਜਲੀ ਦੇ ਬਿੱਲਾਂ ਦੇ ਵਿੱਚ। ਸੋ 3 ਰੁਪਏ ਸਸਤੀ ਕਰਤੀ ਹੈ ਜੀ ਬਿਜਲੀ, ਜਿਹਦੇ ਨਾਲ ਕਿਹਾ ਜਾ ਰਿਹਾ ਕਿ 3316 ਕਰੋੜ ਰੁਪਏ ਦਾ ਜਿਹੜਾ ਹੈਗਾ ਆਰਥਿਕ ਵਿੱਤੀ ਘਾਟਾ ਖਜ਼ਾਨੇ ਨੂੰ ਪਵੇਗਾ, ਤੇ ਨਾਲ ਹੀ ਮਹਿੰਗਾਈ ਭੱਤੇ 'ਚ ਵੀ ਉਹਨਾਂ ਨੇ ਮੁਲਾਜ਼ਮਾਂ ਦੇ 11% ਵਾਧਾ ਕੀਤਾ। ਬਿਲਕੁਲ ਜੀ, ਦੇਖੋ ਇਹ ਖਬਰ ਨਾਲ ਬਹੁਤਿਆਂ ਦੇ ਚਿਹਰਿਆਂ ਤੇ ਰੌਣਕ ਆਈ ਹੋਣੀ ਆ। ਦੇਖੋ 3 ਰੁਪਈਆ ਬਿਜਲੀ ਨਾਲ ਤਾਂ ਚਲੋ ਪਹਿਲਾਂ ਹੀ ਪਤਾ ਨਹੀਂ ਕਿੰਨੇ ਕੁ ਤਾਂ ਗਰੀਬਾਂ ਦੇ ਮਾਫ ਕਰਤੇ ਸੀ ਬਿੱਲ। ਉਦੋਂ ਦੂਜੇ ਕਰਲਾ ਉੱਠੇ, ਕਹਿੰਦੇ ਵੀ ਜੇ ਅਸੀਂ ਬਿੱਲ ਭਰਦੇ ਸੀ ਤਾਂ ਇਹਦੀ ਸਜ਼ਾ ਸਾਨੂੰ ਇਹ ਮਿਲੀ, ਤੇ ਉਹਨਾਂ ਨੂੰ ਦੀਆਂ ਅੱਖਾਂ 'ਚ ਜਿਹੜੇ ਛਿੱਟੇ ਮਾਰਨ ਲਈ ਇਹਨਾਂ ਨੇ ਇਹ 3 ਰੁਪਏ ਘਟਾਤੇ। ਦੂਜੇ ਪਾਸੇ ਜਿਹੜੀਆਂ ਮੁਲਾਜ਼ਮਾਂ ਨਾਲ ਇਹਨਾਂ ਨੇ ਥੋੜੀ ਜਿਹੀ ਕੀਤੀ ਹੈ, ਪਰ ਅਸਲ 'ਚ ਗੱਲ ਤਾਂ ਇਹ ਆ ਰਹੀ ਆ ਵੀ ਉਹ ਜਿਹੜੇ ਬੰਦੇ ਖੁਸ਼ ਹੋ ਰਹੇ ਆ ਉਹਨਾਂ ਨੂੰ ਇਹ ਨਹੀਂ ਪਤਾ ਪੈਸਾ ਆਊ ਕਿੱਥੋਂ, ਪੈਸਾ ਹੈ ਕਿਹਦਾ। ਜਿੰਨਾ ਚਿਰ ਅਸੀਂ ਨਾ ਆਪਣੇ ਦਿਮਾਗ ਦੇ ਵਿੱਚ ਇੱਕ ਖਾਨਾ ਨਹੀਂ ਬਣਾਉਂਦੇ, ਸਾਨੂੰ ਐਂ ਲੱਗਦਾ ਦੋ ਚੀਜ਼ਾਂ ਮੰਨਦੇ ਆ, ਇੱਕ ਅਸੀਂ ਨਿੱਜੀ ਮੰਨਦੇ ਆ, ਇੱਕ ਸਰਕਾਰੀ ਮੰਨਦੇ ਆ। ਜਦੋਂ ਅਸੀਂ ਇਹ ਦੋਨੇ ਚੀਜ਼ਾਂ ਇੱਕ ਸਮਝਣ ਲੱਗ ਗਏ, ਸਾਨੂੰ ਅਸੀਂ ਇੱਕ ਚੀਜ਼ ਕਹਿੰਦੇ ਪ੍ਰਾਈਵੇਟ ਤੇ ਪਬਲਿਕ, ਦੋ ਸ਼ਬਦ ਵਰਤਦੇ ਨਾ। ਹੁਣ ਜਿਹੜੀ ਚੀਜ਼ ਪ੍ਰਾਈਵੇਟ ਆ ਉਹ ਤਾਂ ਆਪਾਂ ਪ੍ਰਾਈਵੇਟ ਜਿਹਦੀ ਮਾਲਕੀਅਤ ਬੰਦਾ ਉਹਦੀ ਗੱਲ ਕਰਦੇ ਆ। ਦੂਜੀ ਅਸੀਂ ਇੱਕ ਪ੍ਰਾਪਰਟੀ ਦੀ ਗੱਲ ਕਰਦੇ ਨਾ, ਪਬਲਿਕ ਦੀ, ਜਿਹਨੂੰ ਸਾਡੇ ਦਿਮਾਗ ਦੇ ਵਿੱਚ ਇਹ ਫਿੱਟ ਕਰ ਰੱਖਿਆ ਵੀ ਇਹ ਸਰਕਾਰੀ ਆ, ਜੇ ਇਹਦਾ ਨੁਕਸਾਨ ਹੁੰਦਾ ਹੋ ਜਾਣ ਦਿਓ, ਕੋਈ ਫਰਕ ਨਹੀਂ ਪੈਂਦਾ, ਤਾਂ ਸਰਕਾਰ ਦਾ। ਜੇ ਪਬਲਿਕ ਬੱਸ ਆ ਸਰਕਾਰੀ ਆ, ਜੇ ਕੋਈ ਵੀ ਚੀਜ਼ ਆ ਸਰਕਾਰ ਦੀ ਉਹ ਸਰਕਾਰੀ ਆ। ਪਰ ਸਾਨੂੰ ਪਹਿਲਾਂ ਇਹੀ ਆਪਦੇ ਖਿੜਕੀਆਂ ਖੋਲਣੀਆਂ ਪੈਣਗੀਆਂ ਵੀ ਜਿਹੜੀਆਂ ਪਬਲਿਕ ਦੀਆਂ ਚੀਜ਼ਾਂ ਉਹ ਪਬਲਿਕ ਦੀਆਂ, ਨਾ ਕਿ ਸਰਕਾਰ ਦੀਆਂ। ਸਰਕਾਰ ਤਾਂ ਸਾਡੇ ਉਹ ਚੁਣੇ ਹੋਏ ਬੰਦੇ, ਉਹਨਾਂ ਦੀ ਮੈਨੇਜਮੈਂਟ ਲਈ ਬਹਾਏ ਅਸੀਂ। ਜਿਹੜੇ ਅਫਸਰਾਂ ਦੀਆਂ ਤਨਖਾਹਾਂ ਮੈਨੇਜਮੈਂਟ ਕਰਦੀਆਂ ਉਹ ਸਾਡੇ ਨੌਕਰ ਆ, ਸਾਡੀਆਂ ਚੀਜ਼ਾਂ ਸਾਂਭਣ ਲਈ ਰੱਖੇ ਹੋਏ ਆ। ਪਰ ਅਸੀਂ ਤਾਂ ਉਹਨਾਂ ਨੂੰ ਆਪਦੇ ਬੌਸ ਬਣਾਇਆ ਹੋਇਆ, ਆਪਦੇ ਮਾਲਕ ਬਣਾਇਆ ਹੋਇਆ, ਜਿਵੇਂ ਉਹਨਾਂ ਦੀਆਂ ਉਂਗਲਾਂ ਇਸ਼ਾਰਿਆਂ ਤੇ ਅਸੀਂ ਨੱਚਦੇ ਆ, ਕਿਉਂਕਿ ਉਹ ਸਾਨੂੰ ਐਂ ਲੱਗਦਾ ਖਣੀ ਉਹ ਦਾਤੇ ਆ। ਦਾਤੇ ਉਹ ਨਹੀਂ, ਦਾਤੇ ਅਸੀਂ ਆ। ਅਸੀਂ ਆਪਦਾ ਜਿਹੜਾ ਟੈਕਸ ਭਰਦੇ ਆ, ਸਾਡੀਆਂ ਉਹ ਪ੍ਰਾਪਰਟੀ ਆ, ਉਹ ਤਾਂ ਮਹਿਜ ਉਹਦੇ ਸਾਹਮਣੇ ਤੇ ਰੱਖੇ ਹੋਏ ਨੌਕਰ ਆ, ਤੇ ਉਹ ਸਾਨੂੰ ਦੇ ਕੇ ਸਾਡੀਆਂ ਵੋਟਾਂ ਲੈ ਕੇ ਸਾਨੂੰ ਹੀ ਖੁਸ਼ ਕਰੀ ਜਾਂਦੇ। ਸਾਨੂੰ ਅਸਲ 'ਚ ਮੁੱਢਲੇ ਸਿਧਾਂਤ ਸਮਝਣੇ ਪੈਣਗੇ, ਸਟਰਕਚਰ ਸਮਝਣਾ ਪਊਗਾ, ਇਹ ਨਹੀਂ ਅਸੀਂ ਸਮਝ ਪਾ ਰਹੇ। ਸਭ ਤੋਂ ਵੱਡੀ ਪ੍ਰੋਬਲਮ ਇੱਥੇ ਆ ਰਹੀ ਹੈ ਜੀ। ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਆ ਜੀ ਅਗਲੇ ਹਫਤੇ। ਥੈਂਕ ਯੂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।